ਇੱਕ ਤਾਂ ਮੋਦੀ ਕਹਿੰਦਾ ਕਿ ਕ੍ਰਿਟਿਸਿਜ਼ਮ ਉਹ ਕਹਿੰਦਾ ਜੀ ਇਹ ਜਿਹੜੀ ਆਲੋਚਨਾ ਹੈ ਇਹ ਤਾਂ ਜਮਹੂਰੀਅਤ ਦੀ ਰੂਹ ਹੈ। ਉਹ ਕਹਿੰਦੇ ਕਿੱਡਾ ਵੱਡਾ ਪਖੰਡੀ ਜਿਹੜਾ ਕਿ ਕ੍ਰਿਟਿਸਿਜ਼ਮ ਕੀ ਪ੍ਰੈਸ ਕਾਨਫਰੰਸ ਕਰਨ ਦਾ ਹੌਸਲਾ ਨਹੀਂ ਕਰਦਾ, ਉਹ ਉਹਨੂੰ ਡੈਮੋਕ੍ਰੇਸੀ ਔਰ ਦੂਜੇ ਤੀਜੇ ਦੇ ਨਾਲ ਜੋੜ ਰਿਹਾ। 2002 ਦਾ ਮੇਰੇ ਤੇ ਇਲਜ਼ਾਮ ਲੱਗਦਾ, ਉਸ ਤੋਂ ਪਹਿਲਾਂ ਦਾ ਡਾਟਾ ਦੇਖੋ ਕਿੰਨੇ ਗੁਜਰਾਤ ਦੇ ਵਿੱਚ ਦੰਗੇ ਹੁੰਦੇ ਸੀ। ਇੱਥੇ ਤਾਂ ਕਿਤੇ ਪਤੰਗ ਦੇ ਚੜਾਉਣ ਦੇ ਚੱਕਰ 'ਚ ਕਦੇ ਸਾਈਕਲ ਟਕਰਾ ਗਿਆ ਤਾਂ ਹਿੰਸਾ ਹੋ ਜਾਂਦੀ ਸੀ। ਇੰਨੇ ਵੱਡੇ ਦੰਗੇ ਹੁੰਦੇ ਰਹੇ ਨੇ ਔਰ 1969 ਜਿਹੜੇ ਹੋਏ ਸੀ ਉਹ ਤਾਂ 6 ਮਹੀਨੇ ਚੱਲੇ ਸੀ। ਸੋ ਇਹ ਤਾਂ ਐਵੇਂ ਮੈਨੂੰ ਬਲੇਮ ਕੀਤਾ ਜਾਂਦਾ ਹੈ। RSS ਦੇ ਜਿਹੜੇ ਵਲੰਟੀਅਰ ਨੇ ਉਹ ਜੰਗਲਾਂ ਦੇ ਵਿੱਚ ਆਸ਼ਰਮ ਚਲਾਉਂਦੇ ਨੇ, ਆਦੀਵਾਸੀਆਂ ਦੇ ਵਿੱਚ ਉਹ ਵਿਕਲਪ ਚਲਾ ਰਹੇ ਨੇ। ਉਹਦੇ 'ਚ 70,000 ਸਕੂਲ RSS ਜਿਹੜਾ ਉਹ ਚਲਾ ਰਿਹਾ ਹੈ। ਉਹਨਾਂ ਨੇ ਤਾਂ ਜਿਹੜਾ ਕ੍ਰਾਂਤੀ ਲੈ ਆਂਦੀ ਹੈ ਐਜੂਕੇਸ਼ਨ ਦੇ ਫੀਲਡ 'ਚ। ਅਮਰੀਕਾ ਨੇ 12 ਸਾਲ ਮੋਦੀ ਦੇ ਅਮਰੀਕਾ ਐਂਟਰੀ ਤੇ ਪਾਬੰਦੀ ਲਾਈ ਕਿਉਂਕਿ ਉਹਨਾਂ ਨੇ ਆਪਣੀ ਇਨਵੈਸਟੀਗੇਸ਼ਨ 'ਚ ਦੇਖਿਆ ਸੀ ਕਿ ਭਾਈ ਕਿਵੇਂ ਮੋਦੀ ਜਿਹੜਾ ਇਸ ਸਾਰੇ ਦੇ ਲਈ ਜ਼ਿੰਮੇਵਾਰ ਹੈ। ਕਿ ਅਮਰੀਕਾ ਫਸਟ ਵਾਲੇ ਨੇ ਟਰੰਪ ਜਿਹੜੇ ਨੇ ਤੇ ਮੈਂ ਭਾਰਤ ਫਸਟ ਵਾਲਾ, ਸਾਡੀ ਜੋੜੀ ਬਰਾਬਰ ਜੰਮਦੀ ਹੈ। ਇੱਕ ਜ਼ਮਾਨਾ ਸੀ ਦੁਨੀਆ ਦੀ GDP 'ਚ ਅੱਧਾ ਹਿੱਸਾ ਭਾਰਤ ਦਾ ਤੇ ਚੀਨ ਦਾ ਹੁੰਦਾ ਸੀ। ਦੋਨੋਂ ਅਸੀਂ ਪੜੋਸੀ ਦੇਸ਼ ਹੈ। ਕਦੇ ਕਦਾਈ ਆਪਸ 'ਚ ਥੋੜਾ ਬਹੁਤ ਮਤਭੇਦ ਵੀ ਹੁੰਦੇ ਨੇ, ਪਰਿਵਾਰਾਂ 'ਚ ਵੀ ਹੁੰਦਾ ਹੈ। ਦਰਸ਼ਕੋ ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਿਰੇ ਦੇ ਦੰਬੀ ਤੇ ਪਖੰਡੀ ਨਰਿੰਦਰ ਮੋਦੀ ਨੇ ਇੱਕ ਅਮਰੀਕਨ ਪੋਡਕਾਸਟਰ ਲੈਕਸ ਫ੍ਰੀਡਮੈਨ ਨੂੰ 3 ਘੰਟੇ ਤੋਂ ਜ਼ਿਆਦਾ ਇੰਟਰਵਿਊ ਦਿੱਤਾ ਔਰ ਜਿਸ ਵਿੱਚ ਮੋਦੀ ਨੇ ਹਰ ਇਸ਼ੂ ਤੇ ਪੁੱਜ ਕੇ ਝੂਠ ਬੋਲਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅੱਜ ਕੱਲ੍ਹ ਇੱਕ ਜਿਹੜਾ ਸਭ ਤੋਂ ਜ਼ਿਆਦਾ ਮੀਡੀਆ ਦੇ ਵਿੱਚ ਗੁਫ਼ਤਗੂ ਜਾਂ ਗੱਲਬਾਤ ਦਾ ਫਾਰਮੈਟ ਪਪੂਲਰ ਹੋ ਰਿਹਾ ਹੈ ਤਾਂ ਇੰਟਰਵਿਊ ਹੀ ਹੁੰਦਾ ਹੈ ਜੀ। ਪਰ ਇਹਨੂੰ ਕਿਉਂਕਿ ਇੰਟਰਵਿਊਜ਼ ਦੀ ਕੋਈ ਟਾਈਮ ਲਿਮਿਟੇਸ਼ਨ ਹੁੰਦੀ ਹੈ ਜਾਂ ਹੁੰਦੀ ਸੀ ਔਰ ਪੋਡਕਾਸਟ ਨੂੰ ਕੈਜੂਅਲ ਗੱਲਬਾਤ ਦੇ ਤੌਰ 'ਤੇ ਜਿਹੜੀ ਗੱਲਬਾਤ ਹੁੰਦੀ ਹੈ ਉਵੇਂ ਹੀ ਮਾਈਕ ਲੱਗੇ ਹੁੰਦੇ ਨੇ, ਉਵੇਂ ਹੀ ਸਵਾਲ ਪੁੱਛੇ ਜਾਂਦੇ ਨੇ, ਉਵੇਂ ਹੀ ਜਿਹੜਾ ਜਵਾਬ ਦਿੱਤਾ ਜਾਂਦਾ। ਪਰ ਉਹ ਕੈਜੂਅਲ ਹੁੰਦਾ ਜਿਹਦੇ 'ਚ ਕਿ ਤੁਸੀਂ ਕੋਈ ਬਹੁਤ ਤਣ ਕੇ ਨਹੀਂ ਬੈਠਦੇ ਜਾਂ ਤੁਸੀਂ ਜਿਹੜਾ ਉਹ ਡਿਫਰੈਂਟ ਸ਼ੋਬਿਆਂ ਦੇ ਉੱਤੇ ਗੱਲਬਾਤ ਕਰਦੇ ਹੋ। ਜ਼ਰੂਰੀ ਨਹੀਂ ਹੈ ਕਿ ਵੀ ਤੁਹਾਡੇ ਕਾਰਜ ਜਾਂ ਤੁਹਾਡੀ ਜਿਹੜਾ ਕੰਮਕਾਰ ਨਾਲ ਸੰਬੰਧਿਤ ਹੀ ਹੋ, ਤੁਹਾਡੀ ਪਰਸਨਲ ਲਾਈਫ ਕਿੱਥੋਂ ਸ਼ੁਰੂ ਹੋਏ ਕੀ ਹੋਏ, ਤੇ ਬਹੁਤ ਵਾਰ ਉਹਦੀ ਟਾਈਮ ਲਿਮਿਟ ਵੀ ਨਹੀਂ ਹੁੰਦੀ। ਔਰ ਇਹੀ ਕਾਰਨ ਹੈ ਕਿ ਵੀ ਪੋਡਕਾਸਟ ਅੱਜ ਕੱਲ੍ਹ ਕਾਫੀ ਪੋਪੂਲਰ ਵੀ ਹੋ ਰਹੇ ਨੇ ਔਰ ਬਹੁਤ ਸਾਰੇ ਜਿਹੜੇ ਯੂਟਿਊਬਰ ਨੇ ਉਹਨਾਂ 'ਚ ਕਿਉਂਕਿ ਜਿਹੜਾ ਐਸਟੈਬਲਿਸ਼ TV ਹੈ ਉਹ ਤਾਂ ਆਲਮੋਸਟ ਡੀਫੰਕਟ ਹੁੰਦਾ ਚਲਾ ਜਾ ਰਿਹਾ। ਕਿੰਨੇ ਕੁ ਲੋਕ ਹੁਣ ਟੈਲੀਵਿਜ਼ਨ ਦੇ ਸਾਹਮਣੇ ਬਹਿ ਕੇ TV ਦੇਖਦੇ ਨੇ, ਤੁਰੇ ਜਾਂਦੇ ਇਹ ਸਾਰੇ। ਔਰ ਪੋਡਕਾਸਟ ਇੱਕ ਕਾਫੀ ਪੋਪੂਲਰ ਫਾਰਮੈਟ ਹੈ। ਹੁਣ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਿਹੜੀਆਂ ਡੈਮੋਕ੍ਰੇਸੀਜ਼ ਨੇ, ਜੇ ਅਸੀਂ ਇਹਨਾਂ ਹੀ ਮੁਲਕਾਂ ਦੀ ਆਪਣੇ ਅਮਰੀਕਾ, ਕੈਨੇਡਾ ਔਰ UK, ਆਸਟ੍ਰੇਲੀਆ, ਨਿਊਜ਼ੀਲੈਂਡ ਜਾਂ ਦੂਸਰਿਆਂ ਦੀ ਗੱਲ ਕਰੀਏ ਤੇ ਉਹਦੇ 'ਚ ਰੈਗੂਲਰ ਜਿਵੇਂ ਵਾਈਟ ਹਾਊਸ ਹੈ ਉਹਦੇ 'ਚ ਰੈਗੂਲਰ ਪ੍ਰੈਸ ਕਾਨਫਰੰਸ ਹੁੰਦੀਆਂ ਨੇ। ਖੁਦ ਪ੍ਰੈਜ਼ੀਡੈਂਟ ਵੀ ਪ੍ਰੈਸ ਕਾਨਫਰੰਸ ਦਾ ਹਿੱਸਾ ਹੁੰਦਾ, ਨਹੀਂ ਤਾਂ ਸਟੇਟ ਡਿਪਾਰਟਮੈਂਟ ਦੀ ਆਪਣੀ ਜਿਹੜੀ ਹੈ ਸਪੋਕਸਪਰਸਨ ਹੁੰਦੀ ਹੈ, ਸਟੇਟ ਡਿਪਾਰਟਮੈਂਟ ਕਰਦਾ। ਵਾਈਟ ਹਾਊਸ ਦੀ ਰੈਗੂਲਰ ਹੁੰਦਾ ਔਰ ਜਦੋਂ ਪ੍ਰੈਜ਼ੀਡੈਂਟ ਜਾਂ ਦੂਸਰਾ ਹੁੰਦਾ ਖੁੱਲ੍ਹ ਕੇ ਜਿਹੜੇ ਐਸਟੈਬਲਿਸ਼ਡ ਨੇ ਜਿਹਨਾਂ ਦੇ ਐਕ੍ਰੈਡਿਟਡ ਜਰਨਲਿਸਟ ਨੇ ਉਹ ਸਵਾਲ ਪੁੱਛਦੇ ਨੇ ਔਰ ਉਸ ਤੋਂ ਬਾਅਦ ਫੋਲੋਅਪ ਵੀ ਹੁੰਦੇ ਨੇ ਉਹਨਾਂ ਦੇ। ਇਹ ਵੀ ਮੋਦੀ ਜਿਹੜਾ ਸਿਰੇ ਦਾ ਦੰਬੀ, ਸਿਰੇ ਦਾ ਪਖੰਡੀ, ਸਿਰੇ ਦਾ ਝੂਠਾ ਬੁਚਰ ਆਫ ਗੁਜਰਾਤ, ਜਿਹਦੇ ਹੱਥ ਹਜ਼ਾਰਾਂ ਬੇਗੁਨਾਹ ਦੇ ਖੂਨ ਨਾਲ ਰੰਗੇ ਹੋਏ ਨੇ, ਜਾਲੀ ਕਿਸਮ ਦਾ, ਉਹਦਾ ਹਰ ਗੱਲ ਉਹਦੇ ਬਚਪਨ ਤੋਂ ਲੈ ਕੇ ਜਦੋਂ ਕਹਿੰਦਾ ਕਿ ਜੀ ਮੈਂ ਤਾਂ ਆਪਣੇ ਪਿਓ ਨਾਲ ਚਾਹ ਵੇਚਦਾ ਰਿਹਾ ਫਲਾਣੇ ਸਟੇਸ਼ਨ 'ਤੇ, ਉਦੋਂ ਸਟੇਸ਼ਨ ਹੀ ਨਹੀਂ ਸੀ ਬਣਿਆ ਹੋਇਆ। ਜਦੋਂ ਇਹ ਕਹਿੰਦਾ ਜੀ ਕਿ ਮੈਨੂੰ ਫਲਾਂ ਮੈਂ ਡਿਗਰੀ ਕੀਤੀ ਔਰ ਉਹ ਕੰਪਿਊਟਰ ਵਾਲੀ ਡਿਗਰੀ ਦਾ, ਉਦੋਂ ਅਜੇ ਉਹਨਾਂ 'ਚ ਕੰਪਿਊਟਰ ਵਾਲੇ ਹੈ ਹੀ ਨਹੀਂ ਸੀ, ਸਿਸਟਮ ਹੀ ਨਹੀਂ ਸੀ। ਜਿਸ ਥਾਂ ਨਾਲ ਜੋੜਿਆ ਗਿਆ ਸਬਜੈਕਟ ਕਿ ਜੀ ਮੈਂ ਇਹ ਕੀਤਾ, ਉਹ ਸਬਜੈਕਟ ਹੀ ਉੱਥੇ ਨਹੀਂ ਸੀ ਕਦੇ। ਸੋ ਮਤਲਬ ਇੱਕ ਨਹੀਂ ਹੈ, ਅਸੀਂ ਦੇਖਦੇ ਦੇਖਦੇ ਉਹਨੂੰ ਦੇਖਦੇ ਹਾਂ ਕਿ ਵੀ ਉਹਨੇ ਇੰਨਾ ਝੂਠ ਔਰ ਜਿੰਨਾ ਟਿਕਾ ਕੇ ਉਹ ਝੂਠ ਬੋਲਦਾ। ਹੁਣ ਆਲਮੋਸਟ ਤੀਸਰੀ ਟਰਮ ਉਹਦੀ ਸ਼ੁਰੂ ਹੋ ਗਈ ਮੋਦੀ ਦੀ।
ਔਰ ਇਸ ਸਾਰੇ ਪੀਰੀਅਡ ਦੇ ਵਿੱਚ ਉਹਨੇ ਇੱਕ ਵੀ ਪ੍ਰੈਸ ਕਾਨਫਰੰਸ ਨਹੀਂ ਕੀਤੀ। 11-12 ਸਾਲ ਹੋ ਗਏ ਨੇ, ਇੱਕ ਵੀ ਪ੍ਰੈਸ ਕਾਨਫਰੰਸ ਨਹੀਂ। ਜਦੋਂ ਪਿਛਲਿਆਂ 'ਚ ਉੱਥੇ ਰੌਲਾ ਪੈਂਦਾ, ਇੱਕ ਪਾਸੇ ਤਾਂ ਉਹ ਪੂਰਾ ਗੋਦੀ ਮੀਡੀਆ ਖੜਾ ਕੀਤਾ ਹੋਇਆ, ਤੇ ਜੇ ਰੌਲਾ ਪਿਆ ਜਾਂ ਦੂਜਾ ਫਿਰ ਅਕਸ਼ੇ ਕੁਮਾਰ ਨੂੰ ਸੱਦ ਲਿਆ, ਉਹ ਪੁੱਛ ਰਿਹਾ ਤੁਸੀਂ ਅੰਬ ਕਿਵੇਂ ਚੂਪਦੇ ਹੋ, ਗਿਟਕ ਦੀ ਪਹਿਲਾਂ ਕਿੱਥੇ ਰੱਖਦੇ ਹੋ, ਉਹਦਾ ਛਿੱਲੜ ਕਿੱਥੇ, ਇੱਦਾਂ ਦੇ ਸਵਾਲ ਪੂਰੀ ਜਿਵੇਂ ਸਕ੍ਰਿਪਟਡ ਹੁੰਦਾ। ਔਰ ਜਦੋਂ ਬਾਈਡਨ ਐਡਮਿਨਿਸਟ੍ਰੇਸ਼ਨ ਵੇਲੇ ਇੱਥੇ ਆਇਆ ਵਾਈਟ ਹਾਊਸ 'ਚ, ਵਾਲ ਸਟਰੀਟ ਦੀ ਇੱਕ ਬੀਬੀ ਨੇ ਪੁੱਛ ਲਿਆ ਉਹਨੂੰ, ਕਿਉਂਕਿ ਇੱਥੇ ਪਹਿਲਾਂ ਕਹਿੰਦਾ ਸੀ ਵੀ ਮੈਂ ਨਹੀਂ ਕਰਨੀ ਪਿਆ, ਉਹਨਾਂ ਨੇ ਕਿਹਾ ਜੀ ਇਹ ਤਾਂ ਰਵਾਇਤ ਹੈ, ਜਿਹੜਾ ਹੈਡ ਆਫ ਦਾ ਸਟੇਟ ਵਿਜ਼ਿਟ ਤੇ ਆਂਦਾ ਉਹਨੂੰ ਫੇਸ ਕਰਨਾ ਪੈਂਦਾ। ਔਰ ਉਹਨੇ ਕਿਹਾ ਜੀ ਮੈਂ ਸਿਰਫ 2 ਸਵਾਲ ਲਵਾਂਗਾ। ਇੱਕ ਸਵਾਲ ਹੀ ਜਦੋਂ ਉਹਨੂੰ ਪੁੱਛ ਲਿਆ ਤੇ ਹਾਲ ਇਹ ਹੋ ਗਈ ਕਿ ਵੀ ਉਹਦੀ ਖਾਨਿਓ ਗਈ ਕਿ ਵੀ ਜੀ ਡੈਮੋਕ੍ਰੇਸੀ ਕੀ ਹੈ, ਜਾਂ ਦੂਜਾ ਉਹਨੂੰ ਲੈਕਚਰ ਕਰਨ ਲੱਗ ਗਿਆ ਜੀ ਹਮ ਲੋਕਤੰਤਰ ਹੈ, ਹਮ ਫਲਾਣਾ ਹੈ, ਢਿਮਕਾ ਹੈ, ਔਰ ਉਹਨੂੰ ਬਾਅਦ 'ਚ ਟ੍ਰੋਲ ਕਰਨ ਲੱਗ ਗਏ ਸਾਰੇ। ਵਾਲ ਸਟਰੀਟ ਜਰਨਲ ਦੀ ਉਹ ਕੁਰੈਸ਼ੀ ਕਰਕੇ ਕੋਰਸਪੋਂਡੈਂਟ ਸੀਗੀ, ਹਾਲਾਂ ਬਾਅਦ 'ਚ ਵਾਈਟ ਹਾਊਸ ਨੇ ਦੁਬਾਰਾ ਪ੍ਰੈਸ ਕਾਨਫਰੰਸ ਕਰਕੇ ਉਹਨੂੰ ਡਿਫੈਂਡ ਕੀਤਾ। ਹੁਣ ਇਸ ਵਾਰ ਤੇ ਟਰੰਪ ਦੇ ਸਾਹਮਣੇ ਸੀ, ਇੱਥੇ ਤਾਂ ਹੁਣ ਕਹਿ ਹੀ ਨਹੀਂ ਸੀ ਸਕਦਾ ਕਿ ਮੈਂ 2 ਹੀ ਸਵਾਲ ਲੈਣੇ ਨੇ। ਇੱਥੇ ਟਰੰਪ ਦੇ ਬਰਾਬਰ ਖਲੋਤਾ। ਔਰ ਬਲੂਮਬਰਗ ਦੇ ਰਿਪੋਰਟਰ ਨੇ ਜਦੋਂ ਉਹਨੂੰ ਪੁੱਛ ਲਿਆ ਵੀ ਅਡਾਨੀ ਤੇਰਾ ਬੜਾ ਕਲੋਜ਼, ਔਰ ਦੂਜਾ ਉਹਦੇ ਬਾਰੇ ਵੀ ਗੱਲਬਾਤ ਹੋਈ, ਉਹਨੂੰ ਸਾਰਾ ਕੁਝ ਭੁੱਲ ਗਿਆ। ਉਹਨੇ ਕਿਹਾ ਭਾਰਤ ਇੱਕ ਲੋਕਤੰਤਰ ਹੈ, ਹਮ ਲੋਕਤੰਤਰ ਮੇਂ ਰਹਤੇ ਹੈ। ਉਹ ਅਸੀਂ ਉਹ ਦੱਸਿਆ ਹੋਇਆ ਵੀ ਕੀ ਕੀਤਾ, ਉਹਦੇ ਥੱਲੇ ਵੀ ਗਿਆ। ਹੁਣ ਉਸ ਸਾਰੇ ਦੇ ਚੱਲਦੇ ਔਰ ਇਹੀ 2-3 ਮੌਕੇ ਸੀ ਜਦੋਂ ਇੰਡੀਪੈਂਡੈਂਟ ਪ੍ਰੈਸ ਨੂੰ ਫੇਸ ਕੀਤਾ ਤੇ ਹਕੀਕਤ ਸਾਹਮਣੇ ਆਈ ਵੀ ਪੱਲੇ ਤਾਂ ਕੁਝ ਵੀ ਨਹੀਂ ਹੈ, ਇਹ ਤਾਂ ਬਿਲਕੁਲ ਹੀ ਝੂਠ ਦਾ। ਔਰ ਦੂਜਾ ਤੇ ਉਹ ਵੀ ਜਿਹੜਾ ਇੱਥੇ ਪ੍ਰੈਸ ਕਾਨਫਰੰਸ ਟਰੰਪ ਨਾਲ ਕੀਤੀ, ਉਹ ਹਿੰਦੀ ਵਾਲੇ ਅਨੁਵਾਦਕ ਵੀ ਨਾਲ ਰਹਿੰਦੇ, ਟੈਲੀਪ੍ਰੋਂਪਟਰ ਵੀ, ਅਦਰਵਾਈਜ਼ ਇੱਥੇ ਕੋਈ ਅਲਾਉ ਨਹੀਂ, ਹਿੰਦੀ ਵਾਲੇ ਟੈਲੀਪ੍ਰੋਂਪਟਰ। ਪਰ ਉਹਦੀ ਖਾਨਿਓ ਗਈ ਹਵਾਈਆਂ ਉੱਡੀਆਂ ਹੋਈਆਂ ਸੀ ਕਿ ਜੀ ਜਦੋਂ ਇੱਕੋ ਹੀ ਸਵਾਲ 'ਚ ਜਿਹੜਾ ਉਹ ਫਸਿਆ ਹੋਇਆ ਸੀ। ਪਰ ਹੁਣ ਉਹਨੂੰ ਇਹ ਲੱਗਦਾ ਹੈ ਕਿ ਵੀ ਮੇਰਾ ਇਮੇਜ ਤਾਂ ਜਾ ਰਿਹਾ ਥੱਲੇ। ਔਰ ਦੂਜੇ ਔਰ ਇਹਦੇ 'ਚ ਅਮਰੀਕਾ ਦੇ ਵਿੱਚ ਇੱਕ ਰਾਈਟ ਵਿੰਗਰ ਨੂੰ ਇੰਟਰਵਿਊ ਐਲਨ ਮਸਕ ਨੇ ਉਹਨੂੰ ਜ਼ਿਆਦਾ ਜਿਹੜਾ ਉਹ ਚੁੱਕਿਆ ਵੀ, ਔਰ ਦੂਸਰਾ ਵੀ ਹਾਈਲਾਈਟ ਕਰਵਾਇਆ, ਜਿਸ ਦੇ ਵਿੱਚ ਇਹ ਪੋਡਕਾਸਟਰ ਜਿਹੜਾ ਫਰੀਡਮੈਨ, ਇਹ ਹਾਲਾਂਕਿ 3-4 ਮਿਲੀਅਨ ਇਹਦੇ ਸਬਸਕ੍ਰਾਈਬਰ ਨੇ, ਕੋਈ ਬਹੁਤ ਲੰਬਾ ਚੌੜਾ ਨਹੀਂ ਹੈ, ਪਰ ਉਹ ਚੇਚਾ ਗਿਆ ਮੋਦੀ ਨੂੰ ਕਿ ਜੀ ਮੈਂ ਆਇਆ। ਫਿਰ ਇਹਨੇ ਕਿਹਾ ਜੀ ਮੈਂ ਤਾਂ ਇਹ ਜਿਹੜਾ ਅੱਜ ਤੁਹਾਡੇ ਨਾਲ ਪੋਡਕਾਸਟ ਕਰਨ ਲੱਗਾ, ਮੇਰੇ ਲਈ ਤਾਂ ਇਹ ਸਪਿਰਿਚੁਅਲਿਟੀ ਨੂੰ ਮੈਂ ਰਿਵੀਲ ਕਰਦਾ। ਮੈਂ ਤਾਂ 48 ਘੰਟੇ ਤੋਂ ਭੁੱਖਾ ਰਿਹਾ, ਉਪਵਾਸ ਕੀਤਾ ਉਹਨੂੰ ਖੁਸ਼ ਕਰਨ ਲਈ। ਔਰ ਜੇ ਤੁਸੀਂ ਉਹਦੇ ਸਾਰਾ ਦੇਖਦੇ ਹੋ, ਉਹਨਾਂ ਦਾ ਚੀਰਫਾੜ ਬਹੁਤ ਸਾਰਿਆਂ ਨੇ ਕੀਤਾ, ਮੈਂ ਬਹੁਤੀ ਡੀਟੇਲ 'ਚ ਤਾਂ ਨਹੀਂ ਜਾਵਾਂਗਾ। ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਇਹ ਜਿਉਂ ਹੀ ਉਹਦਾ ਪੋਡਕਾਸਟ 3-3.25 ਘੰਟੇ ਦਾ ਹੁੰਦਾ, ਜਿਸ 'ਤੇ ਰੱਜ ਕੇ ਝੂਠ ਹਰ ਵਿਸ਼ੇ ਦੇ ਉੱਤੇ ਹੀ ਉਹਦੇ ਕੁਛ ਝਲਕੀਆਂ ਮੈਂ ਦਿਖਾ ਵੀ ਦਿਆਂਗਾ, ਖਾਸ ਤੌਰ 'ਤੇ ਜਦੋਂ ਗੁਜਰਾਤ ਦੇ ਵਿੱਚ ਗੋਧਰਾ ਕਾਂਡ ਦਾ ਜ਼ਿਕਰ ਹੁੰਦਾ ਤੇ ਕਿਵੇਂ ਝੂਠ ਬੋਲਦਾ ਹੈ ਪੁੱਜ ਕੇ। ਪਰ ਇਹ ਕਿਵੇਂ ਅਮਰੀਕਾ ਨੂੰ ਜਾਂ ਟਰੰਪ ਦੀਆਂ ਅੱਖਾਂ 'ਚ ਪ੍ਰਵਾਨ ਚੜ੍ਹਨ ਲਈ ਹੈ ਕੀ ਹੈ, ਕਿਉਂਕਿ ਉਸ ਇੰਟਰਵਿਊ ਨੂੰ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਆਪਣਾ ਉਹਨਾਂ ਦਾ ਸੋਸ਼ਲ ਮੀਡੀਆ ਟਰੂਥ ਕੇ ਕਿਹਦੇ ਥੱਲੇ ਆ ਉਹਦੇ ਉੱਤੇ ਪਾ ਦਿੱਤਾ ਨਾਲ। ਦੂਜਾ ਤੇ ਮੋਦੀ ਨੇ ਵੀ ਅੱਜ ਹੀ ਉਹ ਪ੍ਰੈਜ਼ੀਡੈਂਟ ਟਰੰਪ ਦੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਜੁਆਇਨ ਕੀਤਾ ਔਰ ਬੜਾ ਖੁਸ਼ੀ ਦਾ ਇਜ਼ਹਾਰ ਕੀਤਾ ਹੈ ਉਹਨਾਂ ਦੀ ਟਰੰਪ ਦੀ ਟੀਮ ਨੇ ਵੀ ਕਿ ਦੂਜਾ ਆਇਆ। ਔਰ ਮੋਦੀ ਨੇ ਨਾਲ ਦੀ ਨਾਲ ਜਿਹੜੀ ਆਪਣੀ ਹੌਡੀ ਮੋਡੀ ਦੀ ਜਿਹੜੀ ਫੋਟੋ ਹੈ ਟਰੰਪ ਦੇ ਨਾਲ ਉਹਨੂੰ ਪੋਸਟ ਕੀਤਾ। ਪਰ ਇਸ ਤੋਂ ਪਹਿਲਾਂ ਕਿ ਮੈਂ ਜਿਹੜਾ BBC ਦੀ ਰਿਪੋਰਟਿੰਗ 'ਚ ਉਹਨਾਂ ਨੇ ਇਹਦੇ ਪੋਡਕਾਸਟ ਦੇ ਕੁਛ ਹਿੱਸਿਆਂ ਨੂੰ ਲਿਆ, ਕਿਉਂਕਿ ਟਰੰਪ ਦਾ ਜਿਹੜਾ ਟਰੂਥ ਸੋਸ਼ਲ ਉਹਨਾਂ ਵੈਬ ਦੇ ਉੱਤੇ ਵੀ ਇਹ ਲਿੰਕ ਆ ਗਿਆ। ਸੋ ਜ਼ਾਹਰ ਹੈ ਵੀ ਦੁਨੀਆ ਭਰ ਦੇ ਵਿੱਚ ਇਸ ਦੇ ਉੱਤੇ ਚਰਚਾ ਹੋ ਰਹੀ ਹੈ, ਆਪਣੇ ਆਪ ਦੇ ਵਿੱਚ ਇਹ ਖਬਰ ਬਣੀ। ਔਰ ਇਹ ਟਰੂਥ ਜਿਹੜਾ ਇਸ ਦੇ ਉੱਤੇ ਕਾਂਗਰਸ ਨੇ ਫੌਰਨ ਜਿਹੜਾ ਠੀਕ ਇਸ ਦੇ ਉੱਤੇ ਆਪਣਾ ਰਿਐਕਸ਼ਨ ਦਿੱਤਾ। ਉਹਦੇ 'ਚ ਜਿਹੜਾ ਕਾਂਗਰਸ ਦਾ ਸਪੋਕਸਪਰਸਨ ਰਮੇਸ਼ MP ਵੀ ਨੇ, ਜੈਰਾਮ ਰਮੇਸ਼, ਉਹਨੇ ਕਿਹਾ ਨੋ ਲਿਮਿਟ ਟੂ ਹਿਪੋਕ੍ਰੇਸੀ, ਕਾਂਗਰਸ ਪਲੇ ਔਨ ਵਰਡ ਸਲੈਮਿੰਗ PM ਓਵਰ ਹਿਜ਼ ਪ੍ਰੈਡਕਾ। ਉਹਨੇ ਕਿਹਾ ਹਿਪੋਕ੍ਰੇਸੀ ਨੂੰ ਹੀ ਦੰਭ ਪਖੰਡ ਕਹਿੰਦਾ ਕਿ ਬਈ ਕੋਈ ਲਿਮਿਟ ਹੀ ਨਹੀਂ ਰਹੀ ਕਿ ਬਈ ਇਹ ਜਿਹੜਾ ਬੰਦਾ ਹੁਣ ਤੱਕ ਮੀਡੀਆ ਸਾਹਮਣੇ ਪ੍ਰੈਸ ਕਾਨਫਰੰਸ ਕਰਨ ਤੋਂ ਭੱਜਿਆ ਹੋਇਆ, ਉਹਨੇ ਇੱਕ ਫੋਰਨ ਪੋਡਕਾਸਟਰ ਦੇ ਨਾਲ ਜਿਹੜਾ ਰਾਈਟ ਵਿੰਗਰ ਹੈ ਉਸ ਨੂੰ ਇਹ ਦੇ ਕੇ ਔਰ ਇਸ ਕਿਸਮ ਦੀਆਂ ਜਬਲੀਆਂ ਮਾਰ ਕੇ ਹਿਪੋਕ੍ਰੇਸੀ ਦਾ ਜਿਹੜਾ ਹੈ ਉਹ ਮੁਜ਼ਾਹਰਾ ਕੀਤਾ। ਔਰ ਇਹ ਸਾਰੇ ਦੇ ਉਹਨਾਂ ਨੇ ਕਿਹਾ ਕਿ ਵੀ
ਹੁਣ ਉਸ ਇੰਟਰਵਿਊ 'ਚ ਇੱਕ ਤਾਂ ਮੋਦੀ ਕਹਿੰਦਾ ਕਿ ਕ੍ਰਿਟਿਸਿਜ਼ਮ ਉਹ ਕਹਿੰਦਾ ਜੀ ਇਹ ਜਿਹੜੀ ਆਲੋਚਨਾ ਹੈ ਇਹ ਤਾਂ ਜਮਹੂਰੀਅਤ ਦੀ ਰੂਹ ਹੈ। ਉਹ ਕਹਿੰਦੇ ਕਿੱਡਾ ਵੱਡਾ ਪਖੰਡੀ ਜਿਹੜਾ ਕਿ ਕ੍ਰਿਟਿਸਿਜ਼ਮ ਕੀ ਪ੍ਰੈਸ ਕਾਨਫਰੰਸ ਕਰਨ ਦਾ ਹੌਸਲਾ ਨਹੀਂ ਕਰਦਾ, ਉਹ ਉਹਨੂੰ ਡੈਮੋਕ੍ਰੇਸੀ ਔਰ ਦੂਜੇ ਤੀਜੇ ਦੇ ਨਾਲ ਜੋੜ ਰਿਹਾ। ਔਰ ਉਹਨੇ ਕਿਹਾ ਵੀ ਜਿਹੜਾ ਡਰਿਆ ਮੀਡੀਆ ਦੇ ਸਾਹਮਣੇ ਪ੍ਰੈਸ ਕਾਨਫਰੰਸ ਕਰਨ ਤੋਂ ਉਹਨੂੰ ਬਹੁਤ ਕੰਫਰਟ ਮਿਲਦਾ ਹੈ ਇੱਕ ਪੋਡਕਾਸਟ ਨਾਲ ਗੱਲਬਾਤ ਕਰਕੇ। ਔਰ ਇਸ ਸਾਰੇ ਦੇ ਚਲਦਿਆਂ ਜਦੋਂ ਮੋਦੀ ਨੂੰ ਖਾਸ ਤੌਰ 'ਤੇ ਗੋਧਰਾ ਬਾਰੇ ਪੁੱਛਿਆ ਗਿਆ ਤੇ ਉਹਨੇ ਕਿਹਾ ਕਿ ਜੀ ਇਹ ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਵੀ ਇਹ ਕਿਤੇ ਵੀ ਆਤੰਕਵਾਦ ਹੋਏ ਉਸ ਦਾ ਜਿਹੜਾ ਧੁਰਾ ਹੈ ਉਹ ਪਾਕਿਸਤਾਨ ਹੀ ਹੈ, ਉਹਦਾ ਐਪੀ ਸੈਂਟਰ ਪਾਕਿਸਤਾਨ ਹੀ ਹੈ। ਪਰ ਜਦੋਂ ਗੋਧਰਾ ਬਾਰੇ ਆਇਆ ਤੇ ਇਸ ਦੇ ਉੱਤੇ ਉਹਨੇ ਕਿਹਾ ਕਿ ਜੀ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਬਹੁਤ ਵੱਡਾ ਦੰਗਾ ਸੀ ਇਹ ਤਾਂ ਭਰਮ ਫੈਲਾਇਆ ਗਿਆ 2002 ਤੋਂ, ਕਿਉਂਕਿ 2002 ਚ ਗੋਧਰਾ 'ਚ ਆਪ ਹੀ ਇਹਨਾਂ ਨੇ ਟ੍ਰੇਨ ਜਿਹੜੀ ਆ ਉਹ ਸਟੋਵ ਦੇ ਵਿੱਚ ਰੋਟੀਆਂ ਪਕਾਉਂਦੇ ਸੀ ਉਹਨੂੰ ਸਾੜਿਆ। ਫਿਰ ਉਦੋਂ ਅਜੇ ਮੋਦੀ ਚੀਫ ਮਿਨਿਸਟਰ ਬਣਿਆ ਹੀ ਸੀ ਤੇ ਉਹਨੇ ਕਿਹਾ ਕਿ ਜੀ ਤੁਸੀਂ 2002 ਦਾ ਮੇਰੇ ਤੇ ਇਲਜ਼ਾਮ ਲੱਗਦਾ, ਉਸ ਤੋਂ ਪਹਿਲਾਂ ਦਾ ਡਾਟਾ ਦੇਖੋ ਕਿੰਨੇ ਗੁਜਰਾਤ ਦੇ ਵਿੱਚ ਦੰਗੇ ਹੁੰਦੇ ਸੀ। ਇੱਥੇ ਤਾਂ ਕਿਤੇ ਪਤੰਗ ਦੇ ਚੜਾਉਣ ਦੇ ਚੱਕਰ 'ਚ ਕਦੇ ਸਾਈਕਲ ਟਕਰਾ ਗਿਆ ਤਾਂ ਹਿੰਸਾ ਹੋ ਜਾਂਦੀ ਸੀ। ਇੰਨੇ ਵੱਡੇ ਦੰਗੇ ਹੁੰਦੇ ਰਹੇ ਨੇ ਔਰ 1969 ਜਿਹੜੇ ਹੋਏ ਸੀ ਉਹ ਤਾਂ 6 ਮਹੀਨੇ ਚੱਲੇ ਸੀ। ਸੋ ਇਹ ਤਾਂ ਐਵੇਂ ਮੈਨੂੰ ਬਲੇਮ ਕੀਤਾ ਜਾਂਦਾ ਹੈ। ਔਰ ਦੇਖੋ ਸਾਰੀਆਂ ਅਦਾਲਤਾਂ ਨੇ ਜਿਹੜਾ ਉਹ ਸਾਨੂੰ ਬਰੀ ਕਰਤਾ, ਸਾਡਾ ਕੋਈ ਲਾਗਾ ਦੇਗਾ ਨਹੀਂ। ਇਹ ਜਾਣ ਬੁੱਝ ਕੇ ਮੈਨੂੰ ਬਦਨਾਮ ਕੀਤਾ ਗਿਆ। ਔਰ ਇਸ ਸਾਰੇ ਦੇ ਉੱਤੇ ਇਹ ਜਿਹੜਾ ਇਸ ਤੋਂ ਪਹਿਲਾਂ ਦੀਆਂ ਘਟਨਾਵਾਂ ਦੱਸਦੀਆਂ ਨੇ ਕਿੰਨੀ ਜ਼ਿਆਦਾ ਹਿੰਸਾ ਸੀ। ਗੋਧਰਾ ਤੋਂ ਪਹਿਲਾਂ ਜਿਹੜਾ ਉਹ ਵਿਮਾਨ ਨੂੰ ਜਿਹੜਾ ਉਹ ਜਹਾਜ਼ ਨੂੰ ਹਾਈਜੈਕ ਕਰ ਲਿਆ ਗਿਆ ਸੀ, ਉੱਤੋਂ ਗੁਜਰਾਤ ਕਿੰਨੇ ਦੰਗੇ ਹੁੰਦੇ ਸੀ। ਔਰ ਮੈਂ ਤਾਂ ਕਦੇ ਵੀ ਇਸ ਕਿਸਮ ਦੇ 'ਚ ਹੱਕ 'ਚ ਨਹੀਂ ਹੈ, ਮੈਨੂੰ ਤਾਂ ਝੂਠਾ ਮੇਰੇ ਖਿਲਾਫ ਪ੍ਰਚਾਰ ਕੀਤਾ ਗਿਆ। ਹਾਲਾਂ ਹੁਣ ਜਿਸ ਅਮਰੀਕਾ ਨੂੰ ਇਹ ਕਹਿ ਰਿਹਾ, ਅਮਰੀਕਾ ਨੇ 12 ਸਾਲ ਮੋਦੀ ਦੇ ਅਮਰੀਕਾ ਐਂਟਰੀ ਤੇ ਪਾਬੰਦੀ ਲਾਈ ਕਿਉਂਕਿ ਉਹਨਾਂ ਨੇ ਆਪਣੀ ਇਨਵੈਸਟੀਗੇਸ਼ਨ 'ਚ ਦੇਖਿਆ ਸੀ ਕਿ ਭਾਈ ਕਿਵੇਂ ਮੋਦੀ ਜਿਹੜਾ ਇਸ ਸਾਰੇ ਦੇ ਲਈ ਜ਼ਿੰਮੇਵਾਰ ਹੈ। ਫਿਰ RSS ਦੇ ਉੱਤੇ ਜਦੋਂ ਉਹਨੂੰ ਪੁੱਛਿਆ ਗਿਆ ਤੇ ਉਹਨੇ ਉਸ ਦੇ ਵਿੱਚ ਕਿਹਾ ਕਿ ਇਹ ਤਾਂ ਬਹੁਤ ਵੱਡਾ ਸੰਗਠਨ ਹੈ, ਇਹਨੂੰ 100 ਸਾਲ ਪੂਰੇ ਹੋ ਜਾਣੇ ਨੇ, ਕਰੋੜਾਂ ਲੋਕ ਇਹਦੇ ਨਾਲ ਜੁੜੇ ਹੋਏ ਨੇ। ਔਰ ਇਹ ਜਿਹੜੇ ਦੇਖੋ RSS ਦੇ ਜਿਹੜੇ ਵਲੰਟੀਅਰ ਨੇ ਉਹ ਜੰਗਲਾਂ ਦੇ ਵਿੱਚ ਆਸ਼ਰਮ ਚਲਾਉਂਦੇ ਨੇ, ਆਦੀਵਾਸੀਆਂ ਦੇ ਵਿੱਚ ਉਹ ਵਿਕਲਪ ਚਲਾ ਰਹੇ ਨੇ। ਉਹਦੇ 'ਚ 70,000 ਸਕੂਲ RSS ਜਿਹੜਾ ਉਹ ਚਲਾ ਰਿਹਾ ਹੈ। ਉਹਨਾਂ ਨੇ ਤਾਂ ਜਿਹੜਾ ਕ੍ਰਾਂਤੀ ਲੈ ਆਂਦੀ ਹੈ ਐਜੂਕੇਸ਼ਨ ਦੇ ਫੀਲਡ 'ਚ। ਉਹਨਾਂ ਦੇ ਜਿਹੜੇ ਨੇ ਹਜ਼ਾਰਾਂ ਸਕੂਲ ਜਿਹੜੇ ਨੇ 70,000 ਦੀ ਫਿਗਰ ਉਹਨੇ ਕਿਹਾ ਕਿ ਵੀ ਇਹ ਹੈ। ਉਹਨੇ ਕਿਹਾ ਇਸੇ ਤਰ੍ਹਾਂ ਜਿਹੜੇ ਮਜ਼ਦੂਰ ਸੰਘ ਹੈ ਸਾਡਾ RSS ਦਾ, ਉਹ ਵੀ ਇਹ ਨਾਅਰਾ ਦਿੰਦਾ ਹੈ ਕਿ ਭਾਈ ਕਿੰਨੇ ਅਸੀਂ ਜਿਹੜੇ ਆ ਸਾਰਿਆਂ ਦੇ ਹੱਕਾਂ ਦੀ ਰਾਖੀ ਕਰਦੇ ਹਾਂ। ਔਰ ਇਸ ਸਾਰੇ ਦੇ ਚੱਲਦੇ ਆ ਜਿਹੜਾ ਇਸ ਕਿਸਮ ਦੀਆਂ ਜਬਲੀਆਂ। ਉਹਨੇ ਕਿਹਾ ਜੀ ਮੇਰੇ ਤੋਂ ਪਹਿਲਾਂ ਜਿਹੜੇ ਪ੍ਰਧਾਨ ਮੰਤਰੀ ਹੁੰਦੇ ਸੀ ਅਸੀਂ ਕੋਈ ਕਿਸੇ ਨੂੰ ਹਿੰਮਤ ਨਹੀਂ ਸੀ ਹੁੰਦੀ ਕਿ ਉਹ ਅੱਖ 'ਚ ਅੱਖ ਪਾ ਕੇ ਗੱਲ ਕਰੇ, ਜਾਂ ਨਾ ਅਸੀਂ ਅੱਖਾਂ ਤਾਂ ਕਰਦੇ ਹਾਂ ਨਾ ਅਸੀਂ ਅੱਖਾਂ ਝੁਕਾਉਂਦੇ ਹਾਂ, ਅਸੀਂ ਤਾਂ ਅੱਖ 'ਚ ਅੱਖ ਪਾ ਕੇ ਗੱਲ ਕਰਦੇ ਹਾਂ। ਔਰ ਫਿਰ ਸਭ ਤੋਂ ਵੱਡੀ ਹਿਪੋਕ੍ਰੇਸੀ ਜਦੋਂ ਉਹਨੂੰ ਡੋਨਲਡ ਟਰੰਪ ਬਾਰੇ ਪੁੱਛਿਆ ਗਿਆ, ਉਹਨੇ ਕਿਹਾ ਜੀ ਉਹ ਤਾਂ ਮੇਰੇ ਬਹੁਤ ਕਰੀਬੀ ਦੋਸਤ ਨੇ। ਉੱਥੇ ਹੌਡੀ ਮੌਡੀ ਦੇ ਵੇਲੇ ਮੈਂ ਜਦੋਂ ਉਹਨਾਂ ਦਾ ਭਾਸ਼ਣ ਉਹਨਾਂ ਦਾ ਹੋਇਆ ਤਾਂ ਉਹਨਾਂ ਨੂੰ ਮੈਂ ਪੁੱਛਿਆ ਕਿ ਕੀ ਅਸੀਂ ਸਟੇਡੀਅਮ ਦਾ ਚੱਕਰ ਲਾ ਸਕਦੇ ਹਾਂ, ਹਾਲਾਂ ਸਿਕਿਉਰਿਟੀ ਡਿਟੇਲਸ ਜਾਂ ਸਿਕਿਉਰਿਟੀ ਨੇ ਓਕੇ ਨਹੀਂ ਸੀ ਕਿ ਉਹ ਕਹਿੰਦੇ ਜੀ ਮੈਂ ਟਰੰਪ ਦਾ ਨੇ ਮੇਰਾ ਹੱਥ ਫੜਿਆ, ਅਸੀਂ ਸਟੂਡੀਓ ਦਾ ਚੱਕਰ ਲਾਇਆ ਔਰ ਉਹਨਾਂ ਦਾ ਜਿਹੜਾ ਸੁਰੱਖਿਆ ਤੰਤਰ ਸੀ ਉਹ ਤਾਂ ਬੇਚੈਨ ਹੋ ਗਿਆ। ਪਰ ਮੈਨੂੰ ਉਦੋਂ ਪਤਾ ਲੱਗਾ ਵੀ ਟਰੰਪ ਨੇ ਸਾਰਾ ਪ੍ਰੋਟੋਕੋਲ ਤੋੜਦੇ ਆ ਸਾਰਾ ਉਹ ਭਵਨ ਜਿਹੜਾ ਉਹਨੂੰ ਦਿਖਾਇਆ। ਔਰ ਉਹਨੇ ਕਿਹਾ ਜੀ ਕਿ ਅਮਰੀਕਾ ਫਸਟ ਵਾਲੇ ਨੇ ਟਰੰਪ ਜਿਹੜੇ ਨੇ ਤੇ ਮੈਂ ਭਾਰਤ ਫਸਟ ਵਾਲਾ, ਸਾਡੀ ਜੋੜੀ ਬਰਾਬਰ ਜੰਮਦੀ ਹੈ। ਹੁਣ ਉਹ ਸਾਰੇ 'ਚੋਂ ਵੀ ਜੁੱਤੀਆਂ ਤੋਂ ਇੱਥੋਂ ਖਾ ਕੇ ਗਏ ਤੇਰੇ ਜਾਂਦਿਆਂ ਤੇਰੇ ਪਹਿਲਾਂ ਉਹਨਾਂ ਨੇ ਭਾਰਤੀਆਂ ਨੂੰ ਹੱਥਕੜੀਆਂ ਬੇੜੀਆਂ 'ਚ ਜਕੜ ਕੇ ਭੇਜਿਆ। ਔਰ ਫਿਰ ਉਹ ਕਹਿੰਦਾ ਕਿ ਬਈ ਇਹ ਅਸੀਂ ਤਾਂ ਬੜੇ ਪੁਰਾਣੇ ਦੇਸ਼ ਹਾਂ। ਜਦੋਂ ਉਹਨੂੰ ਹੁਣ ਤੁਸੀਂ ਦੇਖੋ ਕਿ ਇੱਕੋ ਵੇਲੇ ਅਮਰੀਕਾ ਨੂੰ ਵੀ ਚੀਨ ਨੂੰ ਵੀ ਕੋਟ, ਜਦੋਂ ਉਹਨੂੰ ਚੀਨ ਨਾਲ ਸੰਬੰਧਾਂ ਬਾਰੇ ਪੁੱਛਿਆ ਮੋਦੀ ਨੂੰ ਕਿ ਚੀਨ ਨਾਲ, ਉਹ ਕਹਿੰਦਾ ਜੀ ਸਾਡੇ ਤਾਂ ਸਦੀਆਂ ਪੁਰਾਣੇ ਰਿਸ਼ਤੇ ਨੇ। ਔਰ ਇੱਕ ਜ਼ਮਾਨਾ ਸੀ ਦੁਨੀਆ ਦੀ GDP 'ਚ ਅੱਧਾ ਹਿੱਸਾ ਭਾਰਤ ਦਾ ਤੇ ਚੀਨ ਦਾ ਹੁੰਦਾ ਸੀ, ਦੋਨੋਂ ਅਸੀਂ ਪੜੋਸੀ ਦੇਸ਼ ਹਾਂ। ਕਦੇ ਕਦਾਈ ਆਪਸ 'ਚ ਥੋੜ੍ਹਾ ਬਹੁਤ ਮਤਭੇਦ ਵੀ ਹੁੰਦੇ ਨੇ, ਪਰਿਵਾਰਾਂ 'ਚ ਵੀ ਹੁੰਦਾ। ਸਾਡੀ ਕੋਸ਼ਿਸ਼ ਹੈ ਕਿ ਵੀ ਇਹ ਮਤਭੇਦ
ਵੀ 5 ਸਾਲ ਤੁਸੀਂ ਬਲੌਕ ਕੀਤਾ, 4000 ਸਕੁਅਰ ਕਿਲੋਮੀਟਰ ਟੈਰੀਟਰੀ ਤੁਸੀਂ ਸਰੈਂਡਰ ਕੀਤੀ, 70000 ਫੌਜ ਲਿਜਾ ਕੇ ਉੱਥੇ ਖੜੀ ਕੀਤੀ ਹੋਈ ਹੈ। ਠੰਡ 'ਚ ਵਿਚਾਰਿਆਂ ਨੂੰ ਕੋਈ ਇਹਦਾ ਗੈਂਗਰੀਨ ਹੋਇਆ, ਕਿਸੇ ਦੀ ਲੱਤਾਂ ਕੱਟੀਆਂ, ਕਿਸੇ ਦਾ ਦੂਜਾ ਕੀਤਾ ਹੋਇਆ, ਔਰ ਇਹ ਸਾਰੇ ਦੇ ਚੱਲਦੇ ਆ। ਬਾਕੀ ਉਹਨੇ ਕਿਹਾ ਜੀ ਅਸੀਂ ਤਾਂ ਇਹ ਸਾਡਾ ਦੇਸ਼ ਗਾਂਧੀ ਦਾ ਦੇਸ਼ ਹੈ, ਬੁੱਧ ਦਾ ਦੇਸ਼ ਹੈ, ਅਸੀਂ ਤਾਂ ਬਿਲਕੁਲ ਸ਼ਾਂਤੀ ਚਾਹੁੰਦੇ ਹਾਂ। ਔਰ ਦੂਸਰਾ ਸੋ ਮਤਲਬ ਜਦੋਂ ਤੁਸੀਂ ਸਿਰੇ ਦਾ ਪਖੰਡ ਔਰ ਸਿਰੇ ਦਾ ਝੂਠ ਔਰ ਸਿਰੇ ਦਾ ਜਿਹੜਾ ਦੰਭ, ਇਸ ਦਾ ਤਾਂ ਤੁਸੀਂ ਕੀ ਕਹਿ ਸਕਦੇ ਹੋ ਕਿ ਇਸ ਦੇ ਉੱਤੇ ਤਾਂ ਜਿਹੜਾ ਕੋਈ ਲਫ਼ਜ਼ ਨਹੀਂ ਨੇ ਕਿ ਵੀ ਹੁਣ ਇਸ ਹੱਦ ਤੱਕ ਜਦੋਂ ਝੂਠ ਪਹੁੰਚਦਾ ਵੀ ਔਰ ਝੂਠ ਵਿਕ ਵੀ ਰਿਹਾ। ਔਰ ਇਸ ਗੱਲ ਨੂੰ ਤਾਂ ਚਾਰ ਚਫੇਰੇ ਜੇ ਦੇਖਣਾ ਹੋਏ ਤਾਂ ਸਵਾਏ ਹਿਪੋਕਰੇਸੀ, ਝੂਠ, ਪਖੰਡ, ਦੰਭ ਦੇ ਮੋਦੀ 'ਚ ਤੁਸੀਂ ਹੋਰ ਕੁਝ ਵੀ ਨਹੀਂ ਲੱਭ ਸਕਦੇ। ਹਾਂ, ਇਹਨਾਂ ਦੇ ਨਾਲ ਉਹ ਪੂਰਾ ਭਰਪੂਰ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੈਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।